वकार साहब वेलकम करने जी अपने प्रोग्राम ਦੇ ਵਿੱਚ ਔਰ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਮੈਂ ਕਰਨਾ ਚਾਹਾਂਗੀ ਕਿ ਭਾਰਤ ਦੇ ਵਿੱਚ ਜਿਹੜਾ ਇਹ ਖਦਸ਼ਾ ਹੈ ਇਹ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਹੈ ਕਿ ਟਰੰਪ ਜਿਹੜਾ ਹੈ ਉਹ ਮਸਲਾ ਕਸ਼ਮੀਰ ਨੂੰ ਵੀ ਬੋਰਡ ਆਫ ਪੀਸ ਦੇ ਵਿੱਚ ਲੈ ਕੇ ਆ ਸਕਦਾ ਹੈ, ਜਿਸ ਤੋਂ ਭਾਰਤ ਬਹੁਤ ਜ਼ਿਆਦਾ ਖੌਫ ਦਾ ਸ਼ਿਕਾਰ ਹੋ ਰਿਹਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਬੋਰਡ ਆਫ ਪੀਸ ਤੋਂ ਭਾਰਤ ਖੌਫਜ਼ਦਾ ਹੋ ਰਿਹਾ ਹੈ? I think ਇਹਦੇ ਚ ਕਾਫੀ ਸਬਸਟੈਂਸ ਹੈ ਬਿਕੋਜ਼ ਅਗਰ ਭਾਰਤੀ ਮੀਡੀਆ से डिबेट देखो तो पॉलिटिकल लीडर ਦੀ ਸਟੇਟਮੈਂਟਸ ਤੇ ਬੜੀ ਘਬਰਾਹਟ ਹੈ ਪਿਛਲੇ आई थिंक 2-3 ਮਹੀਨੇ ਤੋਂ। ਲੇਕਿਨ ਜਦੋਂ ਤੋਂ ਪੀਸ ਜਿਹੜਾ ਗਜ਼ਾ ਪੀਸ ਬੋਰਡ ਦੇ ਸੈਰੇਮਨੀ ਤੇ ਸਾਈਨ ਹੋਏ ਉਸ ਤੋਂ ਬਾਅਦ ਇਹ आई थिंक ਅਕਸਰ ਜ਼ੋਰ ਪਕੜਾ ਜਾ ਰਿਹਾ ਕਿ ਸ਼ਾਇਦ ਨੈਕਸਟ ਟਾਈਮ ਜਿਹੜਾ ਮਸਲਾ ਕਸ਼ਮੀਰ ਵੀ ਇਸੇ ਤਰੀਕੇ ਨਾਲ ਇੱਕ ਫੋਰਮ ਦੇ ਤਹਿਤ ਹੱਲ ਕੀਤਾ ਜਾਏ ਬਿਕੋਜ਼ ਯੂਐਨ ਦੀ ਕਰਾਰਦਾਦਾਂ ਤੁਸੀਂ ਵੇਖ ਲਈਆਂ ਉਹਦੇ ਸਾਫ਼ ਜ਼ਾਹਿਰ ਹੈ ਵੀਟੋ ਪਾਵਰ ਹੈ ਜਿਹੜੇ ਰਸ਼ੀਅਨ ਤੇ ਉਹ ਕਰਦੇ ਕਿ ਵਪਾਰ ਦੇ ਬਾਕੀ ਦੋਸਤ ਹਨ। ਲੇਕਿਨ ਇਸ ਤਰ੍ਹਾਂ ਦੇ ਜਿਹੜੇ ਇੰਟਰਨੈਸ਼ਨਲ ਫੋਰਮ ਹਨ ਜਿਹਦੇ ਉੱਤੇ ਲੈਟਸ ਇਤਫਾਕ ਹੋ ਇੰਟਰਨੈਸ਼ਨਲ ਕਮਿਊਨਿਟੀ ਦਾ ਤੇ ਰੀਜਨ ਦਾ ਇੱਕ ਫੋਰਮ ਬਣ ਜਾਂਦਾ ਜਿਸ ਦੇ ਤਹਿਤ ਮਤਲਬ ਕਸ਼ਮੀਰ ਹੱਲ ਹੋ ਸਕਦਾ ਹੈ। ਦੂਸਰਾ ਜਿਹੜੀ ਇੰਟਰਨਲ ਸਿਚੁਏਸ਼ਨ ਹੈ ਉਹ ਬੜੀ आई थिंक ਬੁਰੀ ਹਾਲਤ ਉੱਤੇ ਇਹਨਾਂ ਨੇ ਬੜਾ ਪ੍ਰੋਜੈਕਟ ਕੀਤਾ ਜੀ ਕਿ ਕਸ਼ਮੀਰ ਦੀ ਡਿਵੈਲਪਮੈਂਟ ਹੋ ਰਹੀ ਹੈ। ਤੁਹਾਨੂੰ ਯਾਦ ਹੋਏਗਾ ਪਿਛਲੇ ਸਾਲ ਜਦੋਂ ਅਟੈਕ ਹੋਇਆ ਦਿੱਲੀ ਤੋਂ ਦੇ ਵੀ ਫਿਰ ਤਾਨੇ ਬਾਨੇ ਜਾ ਕੇ ਆਕੂਪਾਈਡ ਕਸ਼ਮੀਰ ਨਾਲ ਹੀ ਜੋੜੇ ਤੇ ਲੋਕਾਂ ਨੇ ਫਿਰ ਸਵਾਲ ਪੁੱਛਿਆ ਜੀ ਕਿ ਫਿਰ ਕਿਹੜੀ ਨਾਰਮਲ ਸੀ। ਤੁਸੀਂ ਕਹਿੰਦੇ ਟੂਰਿਜ਼ਮ ਵਾਪਸ ਆ ਰਿਹਾ, ਤੁਸੀਂ ਕਹਿੰਦੇ ਜੀ ਉੱਥੇ ਗਵਰਨੈਂਸ ਬੜੀ ਬਿਹਤਰ ਹੈ। ਹੁਣ ਤੁਸੀਂ ਦੇਖਿਆ ਕਿ ਮੈਡੀਕਲ ਕਾਲਜ ਬੰਦ ਕਰਾ ਦਿੱਤਾ ਗਿਆ ਸ੍ਰੀਨਗਰ ਜਸਟ ਬਿਕੋਜ਼ ਕਿ ਉੱਥੇ ਮੁਸਲਿਮ ਬੱਚੇ ਜਿਹੜੇ ਨੇ ਜ਼ਿਆਦਾ ਐਡਮਿਸ਼ਨ ਲੈ ਰਹੇ ਨੇ ਬਿਕੋਜ਼ ਮੈਰਿਟ ਤੇ ਕੰਪੀਟ ਕਰਨ ਕਸ਼ਮੀਰੀ ਬੜੇ ਮਿਹਨਤੀ ਲੋਕ ਹਨ। ਇਸੇ ਤਰੀਕੇ ਨਾਲ ਫਿਰ ਅੱਗੇ ਤੋਰਾਓ ਤੁਸੀਂ ਇੰਡੀਆ ਪੰਜਾਬ ਵਿੱਚ ਆ ਜਾਓ, ਖਾਲਿਸਤਾਨ ਦੀ ਤਹਿਰੀਕ ਬਹੁਤ ਜ਼ੋਰ ਪਕੜ ਚੁੱਕੀ ਹੈ। ਡਾਇਸਪੋਰਾ ਜਿਹੜਾ ਹੈ ਉਹ ਰੋਜ਼ਾਨਾ ਰਿਫਰੈਂਡਮ ਕਰਾ ਰਿਹਾ ਹੁੰਦਾ ਫਿਰ ਸਾਊਥ ਚਲੇ ਜਾਓ ਨਾਰਥ ਈਸਟ। ਮੇਰੇ ਖਿਆਲ ਵਿੱਚ ਭਾਰਤ ਜਿਹੜਾ ਉਹ ਇਸ ਵਕਤ ਬੜਾ ਖੌਫਜ਼ਦਾ ਹੈ ਉਹਨਾਂ ਦੀ ਲੀਡਰਸ਼ਿਪ ਔਰ ਇਨਸ਼ਾਅੱਲਾ ਤਾਲਾ ਦੇਰ ਆਏ ਦਰੁਸਤ ਆਏ ਕਸ਼ਮੀਰੀਆਂ ਦਾ ਜਿਹੜਾ ਅੱਗੇ ਖੁਦਆਜ਼ਾਦੀਅਤ ਹੈ ਉਹਨਾਂ ਨੂੰ ਮਿਲੇਗਾ ਤੇ ਇੱਕ ਟਾਈਮ ਆਏਗਾ ਕਿ ਭਾਰਤ ਤੋਂ ਉਹਨਾਂ ਦੇ ਲਸ਼ਕਰ ਗੁਲਾਮੀ ਤੋਂ ਆਜ਼ਾਦੀ ਹਾਸਲ ਕਰਨਗੇ। ਅੱਛਾ, ਜਿਸ ਤਰ੍ਹਾਂ ਵੈਸੇ ਪਾਕਿਸਤਾਨ ਜਿਹੜਾ ਨਾ ਉਹ ਗਜ਼ਾ ਅਮਨ ਬੋਰਡ ਦੇ ਵਿੱਚ ਬਕਾਇਦਾ ਸ਼ਾਮਿਲ ਹੋ ਗਿਆ, ਲੇਕਿਨ ਤੁਸੀਂ ਕਿਹਾ ਕਿ ਜੀ ਭਾਰਤ ਬੜੇ ਖੌਫ ਦਾ ਸ਼ਿਕਾਰ ਹੈ। ਭਾਰਤੀ ਜਿਹੜੇ ਮਾਹਿਰੀਨ ਨੇ ਉਹਨਾਂ ਦੇ ਮੁਤਾਬਕ ਅਗਰ ਭਾਰਤ ਜਿਹੜਾ ਨਾ ਇਸ ਬੋਰਡ ਦੇ ਵਿੱਚ ਸ਼ਾਮਿਲ ਹੁੰਦਾ ਹੈ ਤੇ ਇਹਨੂੰ ਇਸ ਬੋਰਡ ਦੇ ਫੈਸਲਿਆਂ ਦੀ ਜਿਹੜੀ ਨਾ ਉਹ ਤੌਸੀਕ ਕਰਨਾ ਪਏਗੀ ਔਰ ਅਗਰ ਸ਼ਾਮਿਲ ਨਹੀਂ ਹੁੰਦਾ ਤਾਂ ਫਿਰ ਮਗਰਬੀ ਏਸ਼ੀਆ ਦੇ ਵਿੱਚ ਇਹਦੇ ਤਾਲੁਕਾਤ ਜਿਹੜੇ ਨੇ ਉਹ ਮੁਤਾਸਰ ਹੋ ਸਕਦੇ ਆ। ਵੈਸੇ ਤਾਂ ਖੈਰ ਭਾਰਤ ਦੇ ਸਫਾਰਤੀ ਲੈਵਲ ਤੇ ਜਿਹੜੇ ਤਾਲੁਕਾਤ ਨੇ ਉਹ ਮਜ਼ੀਦ ਖਰਾਬ ਹੁੰਦੇ ਨਜ਼ਰ ਆ ਰਹੇ ਨੇ। ਜੀ ਬਿਲਕੁਲ ਉਹਦੇ ਚ ਜਿਹੜਾ ਇਸ ਵਕਤ ਜਿਹੜੇ ਅਸੈਸਮੈਂਟ ਹੈ ਮੈਂ ਉਸ ਦਿਨ ਇਹਦੀ ਰਿਟਾਇਰਡ ਅੰਬੈਸਡਰ ਹੈ ਐਕਸ ਅੰਬੈਸਡਰ ਇੰਡੀਅਨ ਦਾ ਦੇਖ ਰਿਹਾ ਇੰਟਰਵਿਊ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹ ਕਹਿ ਰਹੀ ਸੀ ਕਿ ਜਿੰਨੇ ਖੂਬਸੂਰਤੀ ਨਾਲ ਪਾਕਿਸਤਾਨ ਨੇ ਕਾਰਡ ਪਲੇ ਕੀਤੇ 2025 ਵਿੱਚ ਐਂਡ ਮੇਨਲੀ ਇਟ ਇਜ਼ ਲਾਸਟ ਟਾਈਮ ਵੀ ਡਿਸਕਸ ਹੋਈ ਸੀ ਕਿ 10 ਮਈ ਤੋਂ ਬਾਅਦ ਕਾਫੀ ਜਿੰਨੀ ਚਤਰੋਲ ਹੋਈ ਮਈ ਭਾਰਤ ਦੀ ਉਸ ਤੋਂ ਬਾਅਦ ਫਿਰ ਜਿਹੜਾ ਇੱਕ ਮਿਲਟਰੀ ਪੋਲੀਟੀਕਲ ਮਿਲਟਰੀ ਪ੍ਰੈਸਟੀਜ ਹੁੰਦੀ ਇਲਾਕੇ 'ਚ ਉਹਦੀ ਬੜੀ ਹੱਦ ਤੱਕ ਡੈਂਟ ਹੋਈ। ਪਾਕਿਸਤਾਨ ਐਜ਼ ਅ ਨੈਕਸਟ ਸਿਕਿਉਰਿਟੀ ਸਟੈਬਲਾਈਜ਼ਰ ਅੱਗੇ ਆਇਆ। ਤੁਸੀਂ ਦੇਖ ਲਓ ਸਊਦੀਆ ਪਾਕਿਸਤਾਨ ਦਾ ਮਾਦਾ ਹੋਣਾ ਸੀ ਤੇ ਤੁਰਕੀ 'ਚ ਬਹੁਤ ਜ਼ਿਆਦਾ ਡਿਬੇਟ ਹੋ ਰਹੀ ਹੈ ਕਿ ਪਾਕਿਸਤਾਨ ਨਾਲ ਮਿਲ ਕੇ ਐਸਾ ਇਤਿਹਾਦ ਬਣਾਇਆ ਜਾਏ ਤਾਂ ਜੋ ਸਾਡਾ ਜਿਹੜਾ ਇੰਟਰਸਟ ਸਿਕਿਉਰਿਟੀ ਇੰਟਰਸਟ ਉਹ ਪੂਰਾ ਹੋਵੇ ਤੇ ਪਾਕਿਸਤਾਨ ਨਾਲ ਫਜ਼ਲ ਨਾਲ 2026 ਵੀ ਛੱਕੇ ਲਾਏਗਾ ਤੇ ਆਈ ਐਮ ਸ਼ੋਰ ਭਾਰਤ ਦੇ ਬੜਾ ਡਿਸਕੋਰਸ ਲਾਈ ਰਿਹਾ। ਵੈਸੇ ਪਾਕਿਸਤਾਨ ਜਿਹੜਾ ਨਾ ਉਹ ਦਫਾਈ ਵਾਅਦੇ ਬੜੀ ਤੇਜ਼ੀ ਨਾਲ ਹੋ ਰਹੇ ਨੇ 2026 ਦੇ ਵਿੱਚ ਔਰ JF-17 ਥੰਡਰ ਦੀ ਜਿਹੜੀ ਮਾਰਕੀਟ ਹੈ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧਦੀ ਪਈ ਹੈ। ਅੱਛਾ ਖੈਰ ਮੈਂ ਇਸੇ ਟੌਪਿਕ ਦੇ ਹਵਾਲੇ ਨਾਲ ਇੱਕ ਹੋਰ ਸਵਾਲ ਕਰਨਾ ਚਾਹਾਂਗੀ ਕਿ ਭਾਰਤੀ ਸਿਆਸਤਦਾਨ ਜਿਹੜੀ ਸ਼ਾਂਤਾ ਹੈਗੀ ਹੈ ਉਹਨੇ ਆਖਿਆ ਕਿ ਜੀ ਮੋਦੀ ਦੇ ਜ਼ੇਰੇ ਇਕਤਦਾਰ ਭਾਰਤ ਜਿਹੜਾ ਨਾ ਉਹ ਇਸ ਵੇਲੇ ਬਹੁਤ ਹੀ ਜ਼ਿਆਦਾ ਅੰਦਰੂਨੀ ਦਬਾਅ ਦਾ ਖਲਫਸ਼ਾਰੀ ਦਾ ਔਰ ਆਲਮੀ ਤਨਹਾਈ ਦਾ ਵੀ ਸ਼ਿਕਾਰ ਹੈ। ਅਗਰ ਜਿਹੜਾ ਹੈ ਉਹ ਭਾਰਤ ਗਜ਼ਾ ਅਮਨ ਬੋਰਡ ਦੇ ਵਿੱਚ ਨਹੀਂ ਜਾਂਦਾ ਤੇ ਕੀ ਇਹਦੇ ਨਾਲ ਭਾਰਤ ਦੀ ਆਲਮੀ ਜਿਹੜੀ ਤਨਹਾਈ ਹੈ ਉਹ ਮਜ਼ੀਦ ਵੱਧਦੀ ਜਾਏਗੀ? ये दोनों फ्रंट पे इंटरनल हो जाए एक्सटर्नल अंदरूनी जिक्र किया है बहुत बुरे हालात में भारत एक बलूचिस्तान बन चुके हैं माइनॉरिटीज वास्ते नॉर्थ ईस्ट देख लो वो चल रहे हैं चाइनियन पंजाब एक बाद ऑक्यूपाइड कश्मीर साउथ हुण बंगाल च भी आवाज़ां आ रही हैं। याद है जो बांग्लादेश ने वो नक्शा दिखाया तो इन्होंने काफी आई थिंक इन्होंने तशवीश है कि शायद नॉर्थ ईस्ट हाथ पर निकल जाए। बाकी इंटरनेशनली देखो ट्रंप से उन्होंने नहीं पा रहा रोजाना ट्रॉल करता है एड हुण साइन हुए एग्रीमेंट से गजा पीस बोर्ड उधर देख लिया उन्होंने फिर दोबारा रिमाइंड कराया। लोग कह रहे मोदी साहब जेडे 56 इंच दी छाती लै के 53 इंच दी चल रहे हैं ते यू कांट इवन रिप्लाई मतलब इन्नी आई थिंक खौफजदगी। बाकी दे कीप ट्राइंग हुण आई थिंक यूरोपियन यूनियन दी आई शायद कमीशन दी चेयरपर्सन वो आज जिथे इन्होंने स्पेशली इनवाइट किया शो करने वास्ते जी कि साडे बड़े अच्छे तल्लुकात इन्वेस्ट दे नाल बट बाय एंड लार्ज आई थिंक इंटरनेशनल कम्युनिटी ना इन्होंने गा पाएगी और स्पेशली मई तो बाद
ਇਹਦੀ ਪ੍ਰੈਸਟੀਜ ਨੂੰ ਇੱਕ ਕਾਊਂਟਰਵੇਟ ਟੂ ਚਾਈਨਾ ਖੜਾ ਕੀਤੀ, ਉਹ ਖਤਮ ਹੋ ਗਿਆ। ਹੁਣ ਈਵਨ ਐਵਰੀਬਾਡੀ ਮੇਕ ਫਨ ਆਫ them। ਤੇ ਮੇਰੇ ਖਿਆਲ ਵਿੱਚ ਹੁਣ ਭਾਰਤ ਦੇ ਡਿਕਲਾਈਨ ਦਾ ਸਾਲ ਹੈ। ਇਹਨਾਂ ਦੀ ਇੱਕ ਭਵਿੱਖਬਾਣੀ ਵੀ ਹੈ ਕਿ 2026 ਤੋਂ ਆਨਵਰਡ ਜਿਹੜਾ ਭਾਰਤ ਦਾ ਡਿਕਲਾਈਨ ਸ਼ੁਰੂ ਹੋਣਾ 10 ਸਾਲ। ਅੱਛਾ, ਇਹ ਭਵਿष्यवाणी ਕਹਿੰਦੀ ਹੈ ਵੈਸੇ ਕਿ ਡਿਕਲਾइन शुरू होना है ਇਹਨਾਂ ਦਾ? ਇਹ ਇੱਕ ਕਿਤਾਬ ਅੱਜਕੱਲ ਬੜੀ ਡਿਸਕਸ ਹੋ ਰਹੀ, ਭਵਿष्यवालिका। ਅੱਛਾ, ਭਾਰਤ ਵਿੱਚ ਇਹਨਾਂ ਦੀ ਆਪਣੀ ਉੜੀਸਾ ਤੋਂ ਇੱਕ ਸਕਾਲਰਸ ਨੇ ਲਿਖੀ, ਉਹਦਾ ਟ੍ਰਾਂਸਲੇਸ਼ਨ ਬਹੁਤ ਜ਼ਿਆਦਾ ਚੱਲ ਰਿਹਾ। ਤੇ ਉਹ ਬੇਸਿਕਲੀ ਦੇ ਇਵਨ ਮੈਂਸ਼ਨ ਕਿ ਬੰਗਾਲ ਤੋਂ ਸ਼ੁਰੂ ਹੋਏਗਾ, ਨਾਰਥ ਈਸਟ ਤੋਂ ਜਿਓਗ੍ਰਾਫਿਕਲੀ ਇੱਕ ਬਵਾਲ ਉੱਠੇਗਾ ਤੇ ਇੰਡੀਆ ਜਿਹੜਾ ਨਾ ਅਗਲੇ 10 ਸਾਲ। ਉਹਨਾਂ ਇਹ ਵੀ ਲਿਖਿਆ ਕਿ ਇਹਦੇ ਚ ਕੁਝ ਮੁਸਲਿਮ ਮਮਾਲਿਕ 13 ਮਮਾਲਿਕ ਉਹ ਇਕੱਠੇ ਹੋਣਗੇ ਤੇ ਚਾਈਨਾ ਮਿਲ ਕੇ ਹਮਲਾ ਕਰਨਗੇ। ਹੁਣ ਆਈ ਡੋਨਟ ਨੋ ਇਹਨਾਂ ਦੇ ਜੋਸ਼ੀਆਂ ਦੀ ਆਪਣੀ ਪ੍ਰੈਡਿਕਸ਼ਨ ਹੈ ਕਿ ਭਾਰਤ ਦਾ ਮੈਨੂੰ ਉਹ ਸੀਨ ਵੈਸੇ ਯਾਦ ਆਉਂਦਾ ਜਾ ਰਿਹਾ ਜਿਸ ਤਰ੍ਹਾਂ ਕਿ यूएई ਨੇ ਜਿਹੜਾ ਹੈ ਨਾ ਬੜਾ ਇੱਕ ਵਾਜ਼ੇ ਪਲਾਨ ਬਣਾਇਆ ਕਿਸੇ ਜੀ ਸਊਦੀ ਅਰਬ ਨੂੰ ਅਸੀਂ ਇਸ ਤਰ੍ਹਾਂ ਕਰ ਦੇਣਾ, ਲੇਕਿਨ ਉਹ ਅੰਦਰ ਹੀ ਅੰਦਰ ਮਜ਼ੀਦ ਜਿਹੜੀਆਂ ਗੁੱਥੀਆਂ ਨੇ ਉਹ ਸੁਲਝਦੀਆਂ ਗਈਆਂ। ਬਹਰਹਾਲ ਬ੍ਰਿਗੇਡੀਅਰ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦੇ ਤੌਰ ਆਪਣੇ ਤਜਜ਼ੀਆ ਪੇਸ਼ ਕੀਤਾ। ਬਹਰਹਾਲ ਨਾਜ਼ਰੀਨ, ਮੋਦੀ ਦੇ ਜ਼ੇਰੇ ਇਕਤਦਾਰ